ਵੈਸੇ ਜੋ ਸਭ ਚਲੋ ਹੁਣ ਅਸੀਂ ਤੇ ਨਾ ਦੀ ਇਜਾਜ਼ਤ ਨਹੀਂ ਹੋਣੀ ਖਾਨ ਜੀ ਵੀ ਨਹੀਂ ਹੈਗਾ, ਇਹ ਹੁਣ ਕਰਨਗੇ ਕੀ ਕਿ ਜੇਲ੍ਹ ਤੇ ਹਮਲਾ ਕਰਕੇ ਤੇ ਬਾਈ ਫੋਰਸ ਕੱਢ ਕੇ ਲੈਣਗੇ ਬਾਹਰ? ਇਹ ਅਗਰ ਹਮਲਾ ਕਰਨਗੇ, ਬਾਈ ਫੋਰਸ ਕਰਨਗੇ, ਡੰਡੇ ਫੜਨਗੇ ਤੇ ਇਹਨਾਂ ਤੇ ਉਹ ਕੁਟਾਪਾ ਹੋਣਾ ਨਾ। ਇਹ ਸ਼ਾਇਦ ਇਹ ਇਹਨਾਂ ਦੇ ਮੈਂ ਵਾਰਨ ਵੀ ਇਹਨਾਂ ਨੂੰ ਕਰ ਰਿਹਾ ਕਿਉਂਕਿ ਮੈਂ ਦੇਖ ਰਿਹਾ ਹਾਂ ਸਟੇਟ ਦੇ ਮੂਡ ਨੂੰ ਵੀ ਨਜ਼ਰ ਆ ਰਿਹਾ। ਪਾਕਿਸਤਾਨ ਦੇ ਚੀਫ ਵੀ ਇਹ ਗੱਲ ਕਰਕੇ ਹਾਰਡ ਸਟੇਟ ਹੈ ਇਸ ਵਕਤ, ਜਿਹੜਾ ਇਸ ਵਕਤ ਪ੍ਰਵੇਲਿੰਗ ਡਾਕਟਰਾਈਨ ਹੈਗਾ ਉਹ ਹਾਰਡ ਸਟੇਟ ਦਾ ਡਾਕਟਰਾਈਨ ਹੈਗਾ। ਹਾਰਡ ਸਟੇਟ ਦੇ ਡਾਕਟਰਾਈਨ ਦੇ ਅੰਦਰ ਤੁਸੀਂ ਅਗਰ ਕੋਈ ਹੈਂਕੀ ਬੈਂਕੀ ਕੀਤੀ ਤਾਂ ਤੁਹਾਡੇ ਨਾਲ ਨਰਮੀ ਨਹੀਂ ਹੋਣੀ। ਔਰ ਇਹ ਪੀਟੀਆਈ ਦੇ ਜਿਹੜੇ ਤੀਸਮਾਰ ਖਾਨ ਨੇ ਨਾ, ਇਹਨਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦਾ ਬਖੂਬੀ ਪਤਾ। ਤੇ ਜੇ ਤੁਸੀਂ ਇਹ ਬਿਯੋਂਡ ਦੀ ਲਾਅ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਮਿਲੀਟੈਂਸੀ ਦਾ ਕੋਈ ਐਲੀਮੈਂਟ ਅੰਦਰ ਦਾਖਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਫਿਰ ਸ਼ਾਇਦ ਤੁਹਾਡੇ ਨਾਲ ਨਰਮੀ ਦਾ ਵਰਤਾਓ ਨਹੀਂ ਹੋਣਾ, ਕਿਉਂਕਿ ਰਿਆਸਤ ਨੇ ਨਰਮੀ ਕਰਕੇ ਬਹੁਤ ਦੇਖ ਲਿਆ ਤੇ ਨਰਮੀ ਦੇ ਨਾਲ ਇਹ ਮਾਮਲਾ ਹੱਲ ਨਹੀਂ ਹੋਣੇ। ਅਗਰ ਤੁਸੀਂ ਪੋਲੀਟੀਕਲ ਇੱਕ ਆਪਣੇ ਆਪ ਨੂੰ ਕਲੇਮ ਕਰਦੇ ਹੋ ਤੇ ਬੀ ਪੋਲੀਟੀਕਲ। ਅਗਰ ਤੁਸੀਂ ਮੈਂ ਇੱਕ ਪਾਕਿਸਤਾਨੀ ਨੈਸ਼ਨਲ, ਅਸੀਂ ਇੱਕ ਪਾਕਿਸਤਾਨ ਦਾ ਸਿਟੀਜ਼ਨ ਵੀ ਹੈਗੇ, ਸਾਨੂੰ ਪਾਕਿਸਤਾਨ ਦਾ ਮੁਫਾਦ ਵੀ ਅਜ਼ੀਜ਼ ਹੈ। ਅਸੀਂ ਅਗਰ ਮੈਂ ਬਤੌਰ ਐਨਲਿਸਟ ਬੈਠਾ ਹਾਂ, ਤੁਸੀਂ ਬੈਠੇ ਹੋ ਬਤੌਰ ਐਂਕਰ ਗੱਲ ਕਰ ਰਹੇ ਹੋ, ਤੇ ਅਸੀਂ KP ਦੇ ਆਵਾਮ ਨੂੰ ਵੀ ਉਸੇ ਤਰੀਕੇ ਦੇ ਨਾਲ ਸਮਝਦੇ। ਉਹਨਾਂ ਦਾ ਵੀ ਇੱਕ ਹੱਕ ਹੈ ਇਸ ਮੁਲਕ ਦੇ ਉੱਤੇ, ਉਹਨਾਂ ਦਾ ਅਮਨ ਇੱਕ ਹੱਕ ਹੈ। ਤੁਸੀਂ ਉਹਨਾਂ ਦੀ ਐਜੂਕੇਸ਼ਨ ਵਾਸਤੇ ਕੀ ਕਰ ਰਹੇ ਹੋ, ਤੁਸੀਂ ਉਹਨਾਂ ਦੀ ਸਿਹਤ ਵਾਸਤੇ ਕੀ ਕਰ ਰਹੇ ਹੋ, ਤੁਸੀਂ ਉਹਨਾਂ ਦੇ ਸਮਾਲ ਬਿਜ਼ਨਸ ਨੂੰ ਤਰੱਕੀ ਦੇਣ ਵਾਸਤੇ ਕੀ ਕਰ ਰਹੇ ਹੋ। ਲੋਕ ਤੁਹਾਡੇ ਕੋਲ ਇਹ ਡਿਮਾਂਡ ਕਰ ਰਹੇ ਨੇ। ਰੋਜ਼ ਦਾ ਦੰਗਾ ਫਸਾਦ ਕਰਨਾ ਇਹ ਮੁੰਤਖਬ ਹਕੂਮਤਾਂ ਦਾ ਕੰਮ ਨਹੀਂ ਹੁੰਦਾ। ਇਹ ਕਿਸੇ ਦੁਨੀਆ ਦੇ ਵਿੱਚ ਕੋਈ ਹਕੂਮਤਾਂ, ਤੁਸੀਂ ਕੋਈ ਐਸਾ ਗਰੋਹ ਨਹੀਂ ਹੈਗਾ ਕਿ ਤੁਸੀਂ ਜਿਵੇਂ ਇੰਡੀਆ ਦੇ ਵਿੱਚ ਤੇਲੰਗਾਨਾ ਦੇ ਕੋਈ ਗਰੋਹ ਦੇ ਵਿੱਚ ਬੈਠੇ ਹੋ, ਨਕਸਲਾਈਟ ਬੈਠੇ ਹੋ, ਤੁਸੀਂ ਇਸ ਤਰ੍ਹਾਂ ਦੀ ਹਰਕਤ ਨਹੀਂ ਕਰ ਸਕਦੇ ਪਾਕਿਸਤਾਨ ਦੇ ਆਇਨ ਔਰ ਕਨਸਟੀਟਿਊਸ਼ਨ ਦੇ ਵਿੱਚ ਰਹਿ ਕੇ। ਚੋਈ ਸਾਹਿਬ ਗੰਡਾਪੁਰ ਸਾਹਿਬ ਇੱਕਦਮ ਐਕਟਿਵ ਹੋ ਗਏ ਨੇ ਦੁਬਾਰਾ। ਗੰਡਾਪੁਰ ਦੀਆਂ ਗੰਡਾਂ ਖੁੱਲੀਆਂ ਨੇ, ਮੇਰਾ ਖਿਆਲ ਹੈ ਮੌਕਾ ਮਿਲਿਆ। ਗੰਡਾਪੁਰ ਸਾਹਿਬ ਖਾਮੋਸ਼ ਹੈਗੇ ਸਨ ਤੇ ਉਹਨਾਂ ਨੂੰ ਮੌਕਾ ਅੱਛਾ ਮਿਲ ਗਿਆ ਇਹਦੇ ਅੰਦਰ, ਤੇ ਉਹਨਾਂ ਨੇ ਕੁਝ ਆਪਣੇ ਫੋਲੇ ਫੋੜੇ ਨੇ ਤੇ ਜਿਹੜੇ ਫੋੜਨੇ ਵੀ ਚਾਹੀਦੇ ਨੇ। ਕੰਮ ਉਹਨਾਂ ਨੇ ਵੀ ਚੰਗੇ ਕੋਈ ਨਹੀਂ ਕੀਤੇ ਹੋਏ। ਆਪਣੇ ਦੌਰੇ ਹਕੂਮਤ ਵਿੱਚ ਉਹ ਵੀ ਆਏ ਰੋਜ਼ ਇਹੋ ਹੀ ਕੰਮ ਕਰਦੇ ਸਨ ਜੋ ਫਰੀਦੀ ਸਾਹਿਬ ਕਰ ਰਹੇ ਨੇ, ਕੰਮ ਉਹਨਾਂ ਨੇ ਵੀ ਉਹੀ ਕੀਤਾ। ਲੇਕਿਨ ਗੱਲ ਮਕਸਦ ਇਹ ਹੈਗਾ ਕਿ ਕੋਈ ਵੀ ਹੋਵੇ, ਅੱਜ ਉਹ ਕਿਉਂ ਕਹਿ ਰਹੇ ਨੇ ਕਿ ਜੀ ਮੈਂ ਬਿਹਤਰ ਰੋਲ ਪਲੇ ਕਰ ਰਿਹਾ ਸੀ, ਕਿ ਮੈਂ ਅੰਦਰ ਵੀ ਜਾ ਰਿਹਾ ਸੀ, ਮੈਂ ਗੁਫ਼ਤਗੂ ਵੀ ਕਰ ਰਿਹਾ ਸੀ, ਮੈਂ ਫਲਾਂ ਵੀ ਕਰ ਰਿਹਾ ਸੀ, ਤੇ ਅੱਜ ਤੁਸੀਂ ਇਹ ਦੱਸ ਰਹੇ ਹੋ ਤੇ ਤੁਸੀਂ ਉਦੋਂ ਹੀ ਦੱਸਦੇ। ਇਹਦਾ ਮਤਲਬ ਇਹ ਤੁਸੀਂ ਇਸ ਕੰਮ ਨੂੰ ਇਜਾਜ਼ਤ ਨਹੀਂ ਸੀ ਤੁਹਾਨੂੰ ਮਿਲ ਰਹੀ। ਜਿਹੜੀਆਂ ਤੁਹਾਡੇ ਪਿੱਛੇ ਫੋਰਸਿਸ ਸਨ ਜਿਨ੍ਹਾਂ ਨੇ ਤੁਹਾਨੂੰ ਇਸ ਮਨਸਬ ਤੇ ਬਿਠਾਇਆ ਸੀ, ਉਹ ਇੰਤਸ਼ਾਰ ਚਾਹੁੰਦੀਆਂ ਸਨ, ਉਹ ਖਲਫਸ਼ਾਰ ਚਾਹੁੰਦੀਆਂ ਸਨ, ਉਹ ਅਨਾਰਕੀ ਚਾਹੁੰਦੀਆਂ ਸਨ, ਉਹ ਮੁਲਕ ਦੇ ਵਿੱਚ ਲਾਅਲੈਸਨੈਸ ਚਾਹੁੰਦੀਆਂ ਸਨ। ਤੇ ਤੁਸੀਂ ਉਸ ਵੇਲੇ ਪਤਲੀ ਗਲੀ ਚੋਂ ਨਿਕਲ ਗਏ। ਅੱਜ ਫਿਰ ਤੁਹਾਨੂੰ ਉਹ ਯਾਦ ਆ ਗਿਆ। ਕੱਲ ਸੁਹੇਲ ਅਫਰੀਦੀ ਵੀ ਇਹੋ ਗੱਲ ਕਰਦਾ ਹੋਏਗਾ ਕਿ ਜੀ ਮੈਂ ਤਾਂ ਇਸ ਤਰ੍ਹਾਂ ਕਰਨਾ ਚਾਹ ਰਿਹਾ ਸੀ, ਮੈਂ ਮਜਬੂਰ ਸੀ। ਉਹਨਾਂ ਦਾ ਇੱਕ ਕਲਿੱਪ ਵੀ ਚੱਲ ਰਿਹਾ ਜਿਹਦੇ 'ਚ ਅਲੀਮਾ ਖਾਨ ਸਾਹਿਬਾ ਨੇ ਉਹਨਾਂ ਦੀ ਗੱਲ ਤੋਂ ਪਰੇ ਕਰਤਾ। ਉਹਨੇ ਕਿਹਾ ਜੀ ਮੁਝੇ ਬਾਤ ਕਰਨੇ ਦੇ, ਆਪ ਪਿੱਛੇ ਹਟ ਜਾਏ। ਹਾਂ ਬਿਲਕੁਲ ਉਹ ਹੈ, ਉਹ ਕਲਿੱਪ ਦੇਖਿਆ ਹੋਣਾ ਤੁਸੀਂ। ਉੱਥੇ ਵੀ ਰਿਫਟ ਆ ਰਹੀ ਹੈ। ਬਲਕਿ ਗੰਡਾਪੁਰ ਸਾਹਿਬ ਦੀ ਅਗਰ ਗੱਲ ਕਰੀਏ ਤਾਂ ਉਹਨਾਂ ਨੇ ਬਿਆਨ ਦਿੱਤਾ ਕਿ ਅਗਰ ਮੇਰੇ ਵਾਸਤੇ ਹੁੰਦਾ ਤੇ ਅਲੀਮਾ ਖਾਨ ਸਾਹਿਬ ਦੀ ਮੈਂ ਮੁਲਾਕਾਤ ਹੀ ਨਾ ਹੋਣ ਦਿੰਦਾ ਬਾਨੀ ਦੇ ਨਾਲ। ਹਾਂ ਉਹਨਾਂ ਨੇ ਤਾਂ ਫਿਰ ਆਖਰ 'ਚ ਬਿਆਨ ਵੀ ਦੇ ਦਿੱਤੇ ਸਨ ਉਹਨਾਂ ਦੇ ਖਿਲਾਫ। ਹੁਣ PTI ਦਾ ਮਸਲਾ ਕੀ ਹੈ? ਮਸਲਾ ਇਮਰਾਨ ਖਾਨ ਦੀ ਰਿਹਾਈ ਦਾ ਨਹੀਂ ਹੈਗਾ, PTI ਦੇ ਆਪਣੇ ਅੰਦਰ ਡਿਵੀਜ਼ਨ ਦਾ। ਇੱਕ ਚੀਜ਼ ਹੈ PTI ਇੱਕ ਲਾਈਕ ਵਰਕ ਕਰ ਰਹੀ ਹੈ ਲਾਈਕ ਐਂਡ ਕਲਟ। ਹੁਣ ਜਿਵੇਂ ਮੁਖਤਲਿਫ ਪੁਰਾਣੇ ਦੌਰ 'ਚ ਕਲਟ ਆਪਸ ਵਿੱਚ ਤਕਸੀਮ ਹੋਏ ਸ਼ਖਸੀਅਤ ਦੇ ਨਾਂ ਦੇ ਉੱਤੇ, ਇੰਝ ਇਹ ਵੀ ਤਕਸੀਮ ਹੈ। ਇੱਕ ਗਰੁੱਪ ਨੂੰ ਅਲੀਮਾ ਖਾਨ ਔਰ ਉਹਦੀ ਸਿਸਟਰ ਡੀਲ ਕਰ ਰਹੀਆਂ ਨੇ ਜਿਹੜੇ ਕਹਿੰਦੇ ਨੇ ਸਿਰਫ ਰਿਹਾਈ। ਦੂਸਰਾ ਗਰੁੱਪ ਜਿਹੜਾ KP ਦਾ ਗਰੁੱਪ ਹੈ, ਇੱਕ ਮਖਸੂਸ ਮਾਈਂਡਸੈਟ ਦਾ ਗਰੁੱਪ ਹੈ ਜਿਹੜਾ ਚਾਹੁੰਦਾ ਕਿ ਸਾਡੀ ਬਰਤਰੀ ਹੋਣੀ ਚਾਹੀਦੀ ਸਿਸਟਮ ਦੇ ਵਿੱਚ, ਸਾਡਾ ਹਿੱਸਾ ਬਹੁਤ ਜ਼ਿਆਦਾ ਹੋਣਾ ਚਾਹੀਦਾ। ਉਹਨਾਂ ਦੇ ਜਿਹੜੇ ਬਾਅਸਰ ਲੋਕ ਨੇ, ਇੱਕ ਉਹ ਨੇ ਗਰੁੱਪ, ਉਹਨਾਂ ਦੀ ਇਮਰਾਨ ਨਾਲ ਦਿਲਚਸਪੀ ਘੱਟ ਹੈ, ਉਹਨਾਂ ਦੇ ਆਪਣੇ ਸ਼ੇਅਰ ਦੇ ਨਾਲ ਉਹਨਾਂ ਦੀ ਜ਼ਿਆਦਾ ਹੈ ਕਿਉਂਕਿ ਅਗਰ ਉੱਥੇ ਆਪਰੇਸ਼ਨ ਦਾ ਚੀਜ਼ਾਂ ਸਾਰੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਉਹ ਗਰੁੱਪ ਹੈ। ਤੇ ਤੀਸਰਾ ਗਰੁੱਪ ਹੈਗਾ ਜਿਹੜਾ ਅਚਕਜ਼ਈ ਸਾਹਿਬ ਹੋ ਰਹੀ ਹੈ, ਨਾਸਰ ਆਬਾਦ ਸਾਹਿਬ ਲੈ ਕੇ ਚੱਲ ਰਹੇ ਨੇ। ਉਹਨਾਂ ਦਾ ਇੱਕ ਆਪਣਾ ਏਜੰਡਾ ਹੈ ਔਰ ਉਸ ਏਜੰਡੇ ਨੂੰ ਉਹਨਾਂ ਨੇ ਦੇਖੋ ਨਾ ਕਿੰਨੀ ਸ਼ਰਾਰਤੀ ਅੰਦਾਜ਼ ਵਿੱਚ ਉਹਨਾਂ ਨੂੰ ਆਪੋਜੀਸ਼ਨ ਲੀਡਰ ਬਣਾਇਆ।